ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਸਾਡੇ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਜੀ ਆਇਆਂ ਨੂੰ ਆਖਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ 'ਤੇ ਆਪਾਂ ਰੀਅਲ ਅਸਟੇਟ ਮਾਰਗੇਜ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਾਂਗੇ। ਮੇਰੇ ਨਾਲ ਇਸ ਚੀਜ਼ ਦੇ ਬਾਰੇ ਗੱਲਬਾਤ ਕਰਨ ਦੇ ਲਈ ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਤੋਂ ਮੋਹਨ ਸਿੰਘ ਚੀਮਾ ਜੀ ਜੁੜ ਚੁੱਕੇ ਨੇ। ਮੋਹਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਰਾਜ ਕੁਮਾਰ ਜੀ ਸਾਹਿਬ, ਸਰੋਤਿਆਂ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਰੋਤਿਓ, ਸੋ ਜ਼ੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ ਪੂਰੇ ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਇਹ ਸੇਵਾਵਾਂ ਦਿੰਦੇ ਨੇ ਅਤੇ ਨਾਲ ਦੇ ਨਾਲ ਵਾਸ਼ਿੰਗਟਨ ਸੂਬੇ ਦੇ ਵਿੱਚ ਵੀ ਇਹ ਆਪਣੀਆਂ ਸਰਵਿਸਿਜ਼ ਦਿੰਦੇ ਨੇ। ਇਹਨਾਂ ਦੀਆਂ ਸਰਵਿਸਿਜ਼ ਲੈਣ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 5598255555 559 825 5555। ਇਸ ਤੋਂ ਪਹਿਲਾਂ ਆਪਾਂ ਮੋਹਨ ਚੀਮਾ ਜੀ ਗੱਲਬਾਤ ਸ਼ੁਰੂ ਕਰੀਏ। ਪਲੀਜ਼ ਆਪਣੀਆਂ ਜਿਹੜੀਆਂ ਆਈਡੀਜ਼ ਸ਼ੇਅਰ ਕਰ ਦਿਓ ਜੀ। ਜੀ ਸੋ ਰਾਜਪਾਲ ਜੀ, ਜਿਹੜੀ ਮੇਰੀ ਲੋਨ ਦੀ ਆਈਡੀ ਹੈਗੀ ਜੀ, NMLS ਆਈਡੀ ਨੰਬਰ ਹੈਗਾ 698952। ਜਿਹੜੀ ਸਾਡੀ DRE ਦਾ ਨੰਬਰ ਹੈਗਾ ਜੀ, ਉਹ ਹੈਗਾ 02067197 ਜੀ ਥੈਂਕ ਯੂ ਜੀ। ਸੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸੋ ਕੀ ਕਰੰਟ ਮਾਰਕੀਟ ਕੰਡੀਸ਼ਨ ਚੱਲ ਰਹੀਆਂ ਨੇ ਮੋਹਨ ਚੀਮਾ ਜੀ? ਸੋ ਜੀ ਵੀਰ ਜੀ, ਦੇਖੋ ਇਸ ਤਰ੍ਹਾਂ ਹੈਗਾ ਵੀ ਇਸ ਵੇਲੇ ਜਿਹੜੀਆਂ ਤੇ ਗੱਲ ਅਸੀਂ ਕਰੀਏ ਰੀਅਲ estate ਮਾਰਕੀਟ ਦੀ, ਰੀਅਲ estate ਮਾਰਕੀਟ ਇਸ ਵੇਲੇ ਕਾਫੀ ਕਹਿ ਲਓ ਵੀ ਸਟਰੋਂਗ ਜਾਈ ਜਾ ਰਹੀ ਹੈ। ਹਜੇ ਵੀ ਜਿਹੜਾ ਮਾਰਕੀਟ ਦੇ ਵਿੱਚ ਜਿਹੜਾ ਜ਼ੋਰ ਹੈਗਾ ਜਿਹਨਾਂ ਦਾ, ਉਹ ਸੈਲਰਸ ਦਾ ਹੈਗਾ। ਸੈਲਰਸ ਜਿਹੜੇ ਹੈਗੇ ਆ ਉਹ ਡਿਸਾਈਡ ਕਰ ਰਹੇ ਵੀ ਕਿਸ ਭਾਅ 'ਤੇ ਉਹਨਾਂ ਨੇ ਘਰ ਵੇਚਣਾ। ਸੋ ਕਰੰਟਲੀ ਇਨਵੈਂਟੋਰੀ ਘੱਟ ਹੋਣ ਦੇ ਕਾਰਨ ਜਿਹੜੀ ਡਿਮਾਂਡ ਹੈਗੀ ਹੈ ਉਹ ਬਹੁਤ ਜ਼ਿਆਦਾ ਹੈਗੀ ਹੈ। ਬਾਇਰਸ ਬਹੁਤ ਜ਼ਿਆਦਾ ਹੈਗੇ ਨੇ, ਸੈਲਰਸ ਬਹੁਤ ਘੱਟ ਨੇ। ਸੋ ਜਿਹੜੀ ਘਰਾਂ ਦੀ ਮਾਰਕੀਟ ਹੈ ਉਹ ਬੜੀ ਹੀ ਕਹਿ ਲਓ ਵੀ ਇੱਕ ਤਰ੍ਹਾਂ ਸਟਰੋਂਗ ਜਾਈ ਜਾ ਰਹੀ ਹੈ। ਨਾਲ ਰੇਟ ਜਿਹੜੇ ਹੈਗੇ ਨੇ ਉਹ ਇਸ ਵੇਲੇ ਹਿਸਟੋਰੀਕਲੀ ਕਹਿ ਲਓ ਕਿ ਬਹੁਤ ਲੋ ਜਾ ਰਹੇ ਨੇ। ਸੋ ਜਿਹੜੀ ਦੋਵੇਂ ਚੀਜ਼ਾਂ ਨੇ ਇਹ ਕਾਫੀ ਜਿਹੜੀ ਕਹਿ ਲਓ ਵੀ ਜਿਹੜੀ ਹਾਊਸਿੰਗ ਮਾਰਕੀਟ ਨੂੰ ਇੱਕ ਸਟਰੋਂਗ ਦਿਸ਼ਾ ਦੇ ਵਿੱਚ ਲੈ ਕੇ ਜਾ ਰਹੀਆਂ ਨੇ। ਜੀ, ਸੋ ਕੀ ਕਰੰਟ ਮਾਰਕੀਟ ਦੇ ਜਿਹੜੇ ਰੇਟਸ ਵਗੈਰਾ ਚੱਲ ਰਹੇ ਹੈਗੇ ਨੇ, ਕੀ ਹੈਗਾ ਨੇ ਇੰਟਰਸਟ ਰੇਟਸ ਇਸ ਟਾਈਮ? ਜੀ ਵੀਰ ਜੀ, ਦੇਖੋ ਜੇ ਤੇ ਕਰਾਉਣਾ, ਜੇ ਰੀਫਾਈਨਾਂਸ ਦਾ ਜੇ ਤੁਹਾਡਾ ਕ੍ਰੈਡਿਟ ਸਕੋਰ ਕਹਿ ਲਓ ਠੀਕ ਹੈਗਾ, ਐਕੁਇਟੀ ਘਰ ਦੇ ਵਿੱਚ ਹੈਗੀ ਹੈ 20-25%, ਔਰ ਤੁਹਾਡਾ ਸਿੰਗਲ ਫੈਮਿਲੀ ਮਤਲਬ ਕਿ ਤੁਸੀਂ ਮਤਲਬ ਕਿ ਪ੍ਰਾਇਮਰੀ ਤੁਹਾਡਾ ਘਰ ਹੈਗਾ, ਅਤੇ ਜਿਹੜੀ 15 ਸਾਲ ਦੀ ਮੌਰਗੇਜ ਜਿਹੜੀ ਅੱਜ ਕੱਲ੍ਹ ਜਿਹੜਾ ਰੇਟ ਚੱਲ ਰਿਹਾ ਹੈਗਾ ਜੀ, ਉਹ ਅਰਾਊਂਡ 2.375 ਚੱਲ ਰਿਹਾ ਹੈਗਾ ਜੀ। ਇੱਥੇ 15 ਈਅਰ ਮੌਰਗੇਜ ਪ੍ਰੋਵਾਈਡਿਡ ਵੀ ਜਿਹੜੀ ਤੁਹਾਡੀ ਲੋਨ ਅਮਾਊਂਟ ਹੈਗੀ ਹੈ ਉਹ $350,000 ਤੋਂ ਉੱਪਰ ਹੋਵੇ ਔਰ 5,10,400 ਦੇ ਵਿੱਚ ਦਰਮਿਆਨ ਹੋਵੇ। ਇਹ ਹੈਗੇ 15 ਈਅਰ ਦੇ। ਇਹਦਾ ਜਿਹੜਾ APR ਹੈਗਾ ਜੀ ਉਹ ਅਰਾਊਂਡ 2.51 ਹੈਗਾ। ਸਿਮਿਲਰਲੀ ਜੇ ਤੁਸੀਂ 30 ਈਅਰਸ ਦੀ ਕਰਵਾਉਣਾ ਚਾਹੁੰਦੇ ਜੇ ਤੇ ਉਹ ਜਿਹੜਾ ਰੇਟ ਹੈਗਾ ਇਸ ਵੇਲੇ ਜਿਹੜਾ ਚੱਲ ਰਿਹਾ ਹੈਗਾ ਜੀ ਉਹ ਅਰਾਊਂਡ 2.625। ਜਿਹੜਾ APR ਹੈਗਾ ਉਹ ਹੈਗਾ ਜੀ 2.8325% ਜਿਹੜਾ ਹੈਗਾ ਉਹ ਅੱਜ ਦਾ ਰੇਟ ਹੈਗਾ ਰੀਫਾਈਨੈਂਸ। ਜੀ, ਰੀਫਾਈਨੈਂਸ ਦੀ ਗੱਲ ਕਰ ਰਹੇ ਹੋ, ਕੀ ਇਹ ਵਕਤ ਅਜੇ ਵੀ ਸਹੀ ਹੈਗਾ ਰੀਫਾਈਨੈਂਸ ਕਰਨ ਦੇ ਲਈ ਜਾਂ ਨਹੀਂ? ਜੀ ਰਾਜ ਭਾਈ, ਦੇਖੋ ਜਿਨ੍ਹਾਂ ਦੇ ਤੇ ਰੇਟ ਇਸ ਵੇਲੇ ਕਹਿ ਲਓ ਵੀ 4% ਤੋਂ ਉੱਪਰ ਹੈਗੇ ਨੇ, ਤੇ ਉਹਨਾਂ ਵਾਸਤੇ ਇਸ ਵੇਲੇ ਵਿਆਜ ਦੇ ਬੇਸ ਦੇ ਉੱਪਰ ਕਾਫੀ ਬੱਚਤ ਹੋ ਸਕਦੀ ਹੈ, ਕਿਉਂਕਿ ਜਿਹੜਾ ਰੇਟ ਤੁਸੀਂ ਕਹਿ ਲਓ ਵੀ 4 ਤੋਂ ਉੱਪਰ ਹੈਗਾ, ਉਹ ਤਾਂ ਸਮਝ ਲਓ ਬੈਂਕ ਵਾਲਿਆਂ ਨੂੰ ਲੱਗੀਆਂ ਹੋਈਆਂ ਮੌਜਾਂ ਵੀ ਇਸ ਵਿੱਚ ਪੈਸੇ ਕਮਾਈ ਜਾਂਦੇ ਨੇ, ਕਿਉਂਕਿ ਲੋਕ ਪੇਮੈਂਟਾਂ ਦੇ ਰਹੇ ਨੇ। ਸੋ ਉਹਨਾਂ ਨੂੰ ਚਾਹੀਦਾ ਵੀ ਜਿਹੜਾ ਇਹ ਰੀਫਾਈਨੈਂਸ ਹੈਗਾ ਇਹ ਹੁਣ ਟਾਈਮ 'ਤੇ ਕਰਵਾ ਲੈਣ। ਹਾਲੇ ਵੀ ਕਾਫੀ ਦੇਰ ਤੋਂ ਵੈਸੇ ਅਸੀਂ ਅਬਜ਼ਰਵ ਕਰ ਰਹੇ ਹਾਂ, ਪਿਛਲੇ ਤੁਸੀਂ 2 ਮਹੀਨੇ ਲਾ ਲਓ ਜਾਂ 3 ਮਹੀਨੇ ਲਾ ਲਓ ਜਾਂ 4 ਮਹੀਨੇ ਲਾ ਲਓ, ਜਦ ਦਾ ਕੋਵਿਡ ਸ਼ੁਰੂ ਹੋਇਆ ਇੰਟਰਸਟ ਰੇਟ ਜਿਹੜੇ ਹੈਗੇ ਆ ਉਹ ਥਾਂ ਹੀ ਗਏ ਨੇ। ਔਰ ਇਸ ਵੇਲੇ ਜਿਸ ਰੇਂਜ ਉਹ ਚੱਲ ਰਹੇ ਨੇ, ਇਟ ਡਜ਼ਨਟ ਮੇਕ ਐਨੀ ਸੈਂਸ ਵੀ ਤੁਸੀਂ 4% ਰੇਟ ਦਿਓ। ਸੋ ਆਪਣਾ ਵਿਆਜ ਘਟਾਓ, ਟਾਈਮ ਸਿਰ ਆਪਣੀ ਐਪਲੀਕੇਸ਼ਨ ਲਾਓ, ਔਰ ਇਸ ਚੀਜ਼ ਦਾ ਜਿਹੜਾ ਬੈਨੀਫਿਟ ਹੈ ਉਹ ਤੁਸੀਂ ਜ਼ਰੂਰ ਚੱਕੋ ਜੀ। ਜੀ ਬਿਲਕੁਲ। ਬਿਲਕੁਲ ਸਰੋਤਿਓ, ਜੇ ਤੁਸੀਂ ਵੀ ਰੀਫਾਈਨੈਂਸ ਜਾਂ ਨਵਾਂ ਘਰ ਖਰੀਦਣ ਬਾਰੇ ਸੋਚ ਰਹੇ ਹੋ ਜਾਂ ਵੇਚਣ ਬਾਰੇ ਸੋਚ ਰਹੇ ਹੋ, ਰੀਅਲ estate ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਨੇ, ਲੋਨਸ, ਮੌਰਗੇਜਸ, ਇਹ ਸਾਰਾ ਕੁਝ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜ਼ੈਂਡਰ ਮੌਰਗੇਜ ਤੋਂ ਮੋਹਨ ਸਿੰਘ ਚੀਮਾ ਹੋਣਾ ਨੂੰ। ਇਹਨਾਂ ਦਾ ਫ਼ੋਨ ਨੰਬਰ ਆ 559825
5555 559 825 55 55। ਮੋਹਨ ਚੀਮਾ ਜੀ, ਇਹ ਜ਼ਰੂਰ ਦੱਸੋ ਸਾਡੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਵੀ ਜ਼ੈਂਡਰ ਮੌਰਗੇਜ ਦੇ ਨਾਲ ਜਾਣਾ, ਉਹਨਾਂ ਨੂੰ ਬਿਗ ਬੈਂਕ ਦੇ ਨਾਲੋਂ ਜਾਣ ਦੇ ਨਾਲੋਂ ਕੀ ਉਹਨਾਂ ਨੂੰ ਫਾਇਦੇ ਹੋਣਗੇ? ਜੀ ਹਾਂਜੀ, ਇਹ ਬਹੁਤ ਅੱਛਾ ਸਵਾਲ ਹੈ ਤੁਹਾਡਾ ਰਾਜ ਭਾਜੀ। ਦੇਖੋ, ਇਸ ਤਰ੍ਹਾਂ ਹੁੰਦਾ ਕਿ ਅਸੀਂ ਸੋਚਦੇ ਹਾਂ ਵੀ ਯਾਰ ਇਹ ਇੱਥੇ ਅਸੀਂ ਕਿਉਂ ਜਾਈਏ, ਇੱਥੇ ਹੋਰ ਬੜੇ ਬੈਂਕ ਹੈਗੇ ਆ ਜਿਹਨਾਂ ਦਾ ਨਾਂ ਸੁਣੀਦਾ ਜਾਂ ਜਿਹੜੇ ਮਾਰਕੀਟ 'ਚ ਆਲਰੇਡੀ ਹੈਗੇ ਨੇ। ਦੇਖੋ, ਸਾਡਾ ਜਿਹੜਾ ਕੰਮ ਹੈਗਾ ਉਹ ਇਹ ਹੈਗਾ ਵੀ ਅਸੀਂ ਕੋਸ਼ਿਸ਼ ਕਰਨੇ ਆ ਵੀ ਜਿਹੜਾ ਵੀ ਸਾਨੂੰ ਕੋਈ ਫੈਮਿਲੀ ਮੈਂਬਰ ਜਾਂ ਕੋਈ ਵੀ ਸਾਨੂੰ ਕਾਲ ਕਰਦਾ ਜਾਂ ਕੋਈ ਕਲਾਇੰਟ ਹੈਗਾ, ਅਸੀਂ ਉਹਨਾਂ ਨੂੰ ਇਹ ਕੋਸ਼ਿਸ਼ ਕਰਨਾ ਵੀ ਜਿਹੜਾ ਬੈਸਟ ਰੇਟ ਹੈ ਉਹ ਦਿੱਤਾ ਜਾਵੇ। ਔਰ ਨਾਲ ਦੇ ਨਾਲ ਇਹ ਵੀ ਦੱਸਣਾ ਚਾਹਾਂਗਾ ਕਿ ਇੱਕ ਭਾਸ਼ਾ ਦਾ ਬਹੁਤ ਫਰਕ ਹੁੰਦਾ, ਖਾਸ ਕਰ ਜੇ ਕਿਸੇ ਨੇ ਘਰ ਲੈਣਾ ਹੋਵੇ ਜਾਂ ਰੀਫਾਈਨੈਂਸ ਵੀ ਕਰਨਾ ਹੋਵੇ। ਜਿਹੜੀਆਂ ਟਰਮਸ ਹੈਗੀਆਂ ਵੀ ਕੀ ਹੈਗੀਆਂ, ਪੂਰੀ ਪੰਜਾਬੀ 'ਚ ਅਸੀਂ ਪੰਜਾਬੀ, ਹਿੰਦੀ ਜਾਂ ਇੰਗਲਿਸ਼ 'ਚ ਗੱਲ ਕਰਨੇ ਆ ਜੀ, ਔਰ ਪੂਰੀ ਡਿਟੇਲ ਤੁਹਾਨੂੰ ਅਸੀਂ ਦਿੰਦੇ ਹਾਂ। ਜੇ ਤੁਹਾਨੂੰ ਚੰਗਾ ਲੱਗੇ ਵੀ ਸਾਡਾ ਰੇਟ ਵਧੀਆ ਹੈਗਾ, ਸਾਡੀ ਸਰਵਿਸ ਤੁਹਾਨੂੰ ਪਸੰਦ ਆਉਂਦੀ ਹੈ, ਅਤੇ ਅਸੀਂ ਜਿਹੜੀ ਤੁਹਾਡੀ ਫਾਈਲ ਹੈ ਉਹ ਗਾਂਹ ਤੋਰਨੇ ਹਾਂ ਜੀ। ਸੋ ਦੂਜੇ ਬੈਂਕਸ ਨਾਲ ਇਹ ਫਰਕ ਹੁੰਦਾ ਰਾਜ ਭਾਜੀ ਕਿ ਉਹਨਾਂ ਦਾ ਨਾ ਕਈ ਵਾਰੀ ਹਾਂ ਨਾਲ ਵਾਲੀ ਗੱਲ ਹੁੰਦੀ ਹੈ ਕਿ ਜੇ ਹੋ ਗਿਆ ਤਾਂ ਹਾਂ, ਜੇ ਨਾ ਹੋ ਗਿਆ ਫਿਰ ਤੁਹਾਡੇ ਦੁਆਰ ਤੋਂ ਜਲਦੀ ਕੀਤਿਆਂ ਕਹਿ ਲਓ ਵੀ ਤੁਹਾਡੀਆਂ ਉਹ ਮੁਸ਼ਕਿਲਾਂ ਨੂੰ ਨਹੀਂ ਸਮਝਦੇ ਔਰ ਜ਼ਿਆਦਾ ਕੋਸ਼ਿਸ਼ ਨਹੀਂ ਕਰਦੇ ਵੀ ਇਹਨਾਂ ਦੀ ਅਸੀਂ ਪੂਰੀ ਹੈਲਪ ਕਰੀਏ। ਨਾਲ ਜਿਹੜੇ ਸਾਡੇ ਰੇਟ ਹੈਗੇ ਆ ਉਹ ਐਕਚੁਅਲੀ ਵੱਡੇ ਬੈਂਕਸ ਨਾਲ ਅਕਸਰ ਵਧੀਆ ਹੁੰਦੇ ਨੇ। ਵੀ ਕੈਨ ਬੀਟ ਆਊਟ ਬਿਗ ਬੈਂਕਸ ਐਂਡ ਬਿਗ ਲੈਂਡਰਸ। ਉਹ ਕਿਉਂਕਿ ਸਾਡੀ ਹੈਗੀ ਹੈ ਬ੍ਰੋਕਰ ਸ਼ਾਪ, ਤੇ ਹੋਲਸੇਲ ਰੇਟ ਟਾਈਪਸ ਹੁੰਦਾ, ਔਰ ਜਿਹੜੇ ਰੇਟਸ ਹੁੰਦੇ ਸਾਡੇ ਹਮੇਸ਼ਾ ਹੀ ਜ਼ਿਆਦਾਤਰ ਵੱਡੇ ਬੈਂਕਸ ਨਾਲੋਂ ਥੋੜ੍ਹੇ ਜਿਹੇ ਵਧੀਆ ਹੁੰਦੇ ਨੇ। ਔਰ ਸਾਡੀ ਜਿਹੜੀ ਸਰਵਿਸ ਹੈਗੀ ਹੈ ਉਹ 1-on-1 ਹੈਗੀ ਹੈ। ਕਹਿਣ ਦਾ ਭਾਵ ਵੀ ਜੇ ਤੁਸੀਂ ਸਾਨੂੰ ਕੋਈ ਕਾਲ ਕਰਦੇ ਹੋ ਤੇ ਪਲੀਜ਼ ਜੇ ਫੋਨ ਜੇ ਸਪੋਜ਼ ਕਰੋ ਨਹੀਂ ਤਾਂ ਚੈੱਕ ਹੋਇਆ, ਤੁਸੀਂ ਮੈਸੇਜ ਜ਼ਰੂਰ ਛੱਡੋ ਜਾਂ ਟੈਕਸਟ ਮੈਸੇਜ ਕਰ ਸਕਦੇ ਹੋ। ਔਰ ਅਸੀਂ ਕੋਸ਼ਿਸ਼ ਕਰਨਾ ਵੀ ਵਿਦਿਨ 24 ਆਵਰਸ ਤੁਹਾਡੇ ਹਰ ਇੱਕ ਕਹਿ ਲਓ ਵੀ ਜਿਹੜੇ ਕੁਐਸਚਨ ਹੈਗੇ ਉਹਨਾਂ ਦੇ ਜਵਾਬ ਟਾਈਮ ਸਿਰ ਦਈਏ ਜੀ। ਜੀ ਬਿਲਕੁਲ ਸਰੋਤਿਓ, ਤੁਸੀਂ ਵੀ ਜ਼ੈਂਡਰ ਮੌਰਗੇਜ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ ਹੈ 5598255555। ਇਸ ਨੰਬਰ ਦੇ ਉੱਤੇ ਜਿਹੜਾ ਉਹ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਸੋ ਮੋਹਨ ਚੀਮਾ ਜੀ, ਜੋ ਇਸ ਟਾਈਮ ਮਾਹੌਲ ਬਣਿਆ ਹੋਇਆ ਆ, ਬਹੁਤ ਸਾਰੇ ਲੋਕ ਦੇਖ ਰਹੇ ਆ ਵੀ ਪਤਾ ਨਹੀਂ ਇਕੋਨਮੀ ਨੇ ਕਿਸ ਪਾਸੇ ਵੱਲ ਨੂੰ ਜਾਣਾ ਆ। ਬਹੁਤ ਸਾਰੇ ਲੋਕ ਜਿਹੜੇ ਕੋਈ ਵੱਡੇ ਡਿਸੀਜਨ ਲੈਣ ਬਾਰੇ ਸੋਚ ਰਹੇ ਆ, ਜੇ ਕਿਸੇ ਨੇ ਘਰ ਖਰੀਦਣਾ ਆ ਜਾਂ ਕਮਰਸ਼ੀਅਲ ਪ੍ਰੋਪਰਟੀ ਜਾਂ ਫਾਰਮ ਲੈਂਡ ਜਾਂ ਕੁਛ ਵੀ ਆ, ਉਹ ਕਈ ਜਣੇ ਸੋਚ ਰਹੇ ਹੋਣਗੇ ਵੀ ਖਰੀਦੀਏ ਨਾ ਖਰੀਦੀਏ, ਕੀ ਕਰੀਏ। ਤੁਹਾਡੀ ਉਹਨਾਂ ਨੂੰ ਕੀ ਸਲਾਹ ਹੈਗੀ ਆ? ਹਾਂਜੀ ਸੋ ਵੀ ਜੀ ਦੇਖੋ, ਜੇ ਤੇ ਤੁਸੀਂ ਘਰ ਲੈਣਾ ਆਪਣੇ ਰਹਿਣ ਵਾਸਤੇ ਤੇ ਇਹ ਟਾਈਮ ਬਹੁਤ ਵਧੀਆ ਹੈਗਾ। ਉਹ ਕਿਉਂਕਿ ਇਸ ਵੇਲੇ ਤੁਹਾਨੂੰ ਜਿਹੜਾ ਘਰ ਮਿਲੂਗਾ ਉਹ ਬਹੁਤ ਹੀ ਸੋਹਣੇ ਇੰਟਰਸਟ ਰੇਟ ਤੇ ਮਿਲੂਗਾ। ਕਹਿਣ ਦਾ ਮਤਲਬ ਵੀ ਘੱਟ ਵਿਆਜ ਦੇ ਉੱਪਰ ਤੁਹਾਨੂੰ ਘਰ ਹੈ, 30 ਸਾਲ ਦੀ ਜਿਹੜੀ ਮੌਰਗੇਜ ਹੈ ਬੜੀ ਰੀਜ਼ਨੇਬਲ ਉਹਦੀ ਪੇਮੈਂਟ ਬਣਦੀ ਹੈ। ਸੋ ਇਸ ਵੇਲੇ ਜਿਹੜਾ ਇੰਟਰਸਟ ਰੇਟ ਦਾ ਮਾਹੌਲ ਬਣਿਆ ਹੋਇਆ ਉਹ ਹਾਊਸਿੰਗ ਨੂੰ ਬਹੁਤ ਜ਼ਿਆਦਾ ਸਪੋਰਟ ਕਰਦਾ। ਔਰ ਮੈਂ ਹਮੇਸ਼ਾ ਹੀ ਕਹੂੰਗਾ ਕਿ ਜਿਨ੍ਹਾਂ ਨੇ ਵੀ ਘਰ ਲੈਣੇ ਆਪਣੇ ਰਹਿਣ ਵਾਸਤੇ, ਜਿਨ੍ਹਾਂ ਨੇ ਆਪ ਰਹਿਣਾ ਵਿੱਚ, ਤੇ ਉਹ ਇਸ ਪੱਖ ਵੱਲ ਜੋ ਸੋਚਣ, ਕਿਉਂਕਿ ਇਹ ਜਿਹੜੇ ਸੋਹਣੇ ਰੇਟ ਹੈ ਇਹ ਸ਼ਾਇਦ ਆਉਣ ਨਾ ਆਉਣ। ਹੁਣ ਟਾਈਮ ਹੈਗਾ, ਜੇ ਤੁਸੀਂ ਕਿਰਾਏ ਦੇ ਘਰ 'ਚ ਰਹਿ ਰਹੇ ਹੋ ਜਾਂ ਕਿਸੇ ਹੋਰ ਜਗ੍ਹਾ 'ਤੇ ਰਹਿ ਰਹੇ ਹੋ, ਔਰ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਆਪਣੀ ਇੱਥੇ ਜ਼ਮੀਨ ਜਾਂ ਜਾਇਦਾਦ ਬਣ ਜਾਏ ਅਮਰੀਕਾ ਦੇ ਵਿੱਚ, ਅਤੇ ਆਹ ਜਿਹੜੇ ਲੋ ਰੇਟਸ ਦਾ ਫਾਇਦਾ ਤੁਸੀਂ ਜ਼ਰੂਰ ਚੱਕੋ। ਹਾਂ, ਪ੍ਰਾਈਸਿਸ ਤੁਹਾਡੀਆਂ ਥੋੜ੍ਹੀਆਂ ਵਧੀਆਂ ਜ਼ਰੂਰ ਹੈਗੀਆਂ, ਪਰ ਇੰਨੀਆਂ ਜ਼ਿਆਦਾ ਕਰੇਜ਼ੀ ਵੀ ਨਹੀਂ ਹੈਗੀਆਂ ਕਿ ਤੁਸੀਂ ਕਹਿ ਲਓ ਕਿ ਪਿਛਲੇ ਮਹੀਨੇ ਤੋਂ ਲੈ ਕੇ ਹੁਣ ਇਸ ਮਹੀਨੇ ਘਰ ਦੀ ਕੀਮਤ 50 ਜਾਂ 60 ਹਜ਼ਾਰ ਵੱਧ ਗਈ ਹੈ। ਥੋੜ੍ਹੀ ਕੰਟੀਨਿਊਸਲੀ ਵੱਧ ਰਹੀ ਹੈ। ਉਹ ਦੈਟਸ ਜਸਟ ਕੁਐਸਚਨ ਆਫ ਕਹਿ ਲਓ ਵੀ ਸਪਲਾਈ ਐਂਡ ਡਿਮਾਂਡ ਦੀ ਗੱਲ ਕਹਿ ਲਓ। ਅਦਰਵਾਈਜ਼ ਜਿਹੜੀ ਹਾਊਸਿੰਗ ਮਾਰਕੀਟ ਹੈਗੀ ਹੈ ਅੱਜ ਦੇ ਟਾਈਮ ਦੇ ਵਿੱਚ, ਜੇ ਕੋਈ ਘਰ ਲੈਣਾ ਚਾਹੁੰਦਾ, ਜਿਹਨੇ ਨਹੀਂ ਲਿਆ, ਉਹ ਇਸ ਬਾਰੇ ਜ਼ਰੂਰ ਜਾਣਕਾਰੀ ਲੈਣ, ਔਰ ਜੇ ਉਹ ਘਰ ਦੇ ਮਾਲਕ ਬਣ ਸਕਦੇ ਨੇ ਤੇ ਇਸ ਪੱਖ ਉਹ ਜ਼ਰੂਰ ਸੋਚਣ ਜੀ ਬਿਲਕੁਲ। ਸੋ ਸਰੋਤਿਓ, ਤੁਸੀਂ ਵੀ ਜੇ ਕੋਈ ਸਲਾਹ ਲੈਣੀ ਚਾਹੁੰਦੇ ਹੋ, ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਮੋਹਨ ਚੀਮਾ ਹੋਣਾ ਨੂੰ, ਜ਼ੈਂਡਰ ਮੌਰਗੇਜ ਰੀਅਲ ਏਸਟੇਟ ਵਾਲਿਆਂ ਨੂੰ ਤੁਸੀਂ ਜ਼ਰੂਰ ਸੰਪਰਕ ਕਰੋ। 5598255555 559 825 55 ਅਤੇ ਜਿੱਦਾਂ ਇਹਨਾਂ ਨੇ ਦੱਸਿਆ ਵੀ ਰੀਫਾਈਨੈਂਸ ਵੀ ਜਿਹੜਾ ਉਹ ਤੁਸੀਂ ਜ਼ਰੂਰ ਕਰਵਾ ਸਕਦੇ ਹੋ। ਕਾਹਤੋਂ ਵਾਧੂ ਆਪਣੀ ਮਿਹਨਤ ਦੀ ਕਮਾਈ ਆ, ਬੈਂਕਾਂ ਨੂੰ ਇੰਟਰਸਟ ਦੇ ਵਿੱਚ ਜਿਹੜੀ ਉਹ ਦੇਈ ਜਾਣੀ ਆ। ਜੇ ਘੱਟ ਸਕਦੀ ਆ, ਘੱਟ ਇੰਟਰਸਟ ਦੇ ਹੁੰਦਾ ਹੈ ਅਤੇ ਘੱਟ ਇੰਟਰਸਟ ਹੀ ਜਿਹੜਾ ਆ
ਉਹ ਤੁਸੀਂ ਦਿਓ। ਚਲੋ ਗੱਲ ਕਰਨ ਦੇ ਵਿੱਚ, ਸਲਾਹ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈ। ਇੱਕ ਵਾਰੀ ਜ਼ਰੂਰ ਇਹਨਾਂ ਦੇ ਨਾਲ ਤੁਸੀਂ ਸੰਪਰਕ ਜਿਹੜਾ ਉਹ ਤੁਸੀਂ ਕਰੋ। ਅਤੇ ਮੰਨ ਲਓ ਮੋਚੀਮਾ ਜੀ ਕੋਈ ਮਨ ਬਣਾਉਂਦਾ ਆ, ਅਤੇ ਕਿਹੜੇ ਕਾਗਜ਼ ਪੱਤਰ ਜਿਹੜੇ ਆ ਉਹ ਤਿਆਰ ਰੱਖਣ, ਤਾਂ ਜੋ ਫਿਰ ਬੰਦੇ ਨੂੰ ਇਹ ਵੀ ਹੁੰਦਾ ਵੀ ਇੰਟਰਸਟ ਰੇਟ ਵੀ ਰੋਜ਼ਾਨਾ ਬਦਲਦੇ ਨੇ, ਵੀ ਘੱਟ ਤੋਂ ਘੱਟ ਵਾਲਾ ਜਲਦੀ ਲੌਕ ਕੀਤਾ ਜਾ ਸਕੇ। ਜੀ ਸੋ ਵੀਰ ਜੀ, ਜਿਹੜੀਆਂ ਰਿਕੁਆਇਰਮੈਂਟਸ ਹੁੰਦੀਆਂ ਬੈਂਕਸ ਦੀਆਂ, ਬੇਸਿਕਲੀ ਅੰਡਰਰਾਈਟਰ ਨੇ ਜਿਹੜੀਆਂ ਚੀਜ਼ਾਂ ਮੰਗਣੀਆਂ ਨੇ, ਤੁਹਾਡੀਆਂ ਪਿਛਲੇ 2 ਸਾਲ ਦੀਆਂ ਟੈਕਸ ਦੀਆਂ ਕਾਪੀਆਂ, ਪਰਸਨਲ ਅਤੇ ਬਿਜ਼ਨਸ, 2 ਮਹੀਨੇ ਦੀਆਂ ਬੈਂਕ ਸਟੇਟਮੈਂਟ, ਪ੍ਰੂਫ ਆਫ ID ਜਿਵੇਂ ਡਰਾਈਵਰ ਲਾਇਸੈਂਸ ਜਾਂ ਪਾਸਪੋਰਟ। ਇਹ ਜਿਹੜੀਆਂ ਆਈਟਮਸ ਹੈਗੀਆਂ, ਇਹ ਮੇਨ ਆਈਟਮਸ ਹੁੰਦੀਆਂ। ਜੇ ਤੁਸੀਂ ਰੀਫਾਈਨੈਂਸ ਕਰਾਉਣਾ ਤੇ ਆਪਣੇ ਘਰ ਦਾ ਜਿਹੜਾ ਤੁਹਾਡਾ ਕਰੰਟ ਮੌਰਗੇਜ ਦਾ ਬਿੱਲ ਹੁੰਦਾ, ਮੌਰਗੇਜ ਸਟੇਟਮੈਂਟ ਕਹਿ ਲਓ, ਉਹ ਤੇ ਪ੍ਰਾਪਰਟੀ ਟੈਕਸ ਤੇ ਇੰਸ਼ੋਰੈਂਸ ਬਿੱਲ, ਇਹ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਇਸ ਵੇਲੇ ਬੈਂਕ ਦੀਆਂ ਹੁੰਦੀਆਂ। ਜੇ ਤੁਸੀਂ ਲੌਕ ਕਰਾਉਣਾ ਚਾਹੁੰਦੇ ਹੋ, ਤੁਹਾਡਾ ਕ੍ਰੈਡਿਟ ਚੈੱਕ ਹੋਊਗਾ, ਉਸ ਤੋਂ ਬਾਅਦ ਇਹ ਚੀਜ਼ਾਂ ਵੇਖ ਕੇ ਜੇ ਲੱਗਿਆ ਕਿ ਤੁਹਾਨੂੰ ਕੋਈ ਵਿੱਚ ਬੈਨੀਫਿਟ ਹੈਗਾ, ਤੇ ਫਿਰ ਤੁਸੀਂ ਜਿਹੜਾ ਆਪਣਾ ਰੇਟ ਹੈ ਉਹ ਤੁਸੀਂ ਲੌਕ ਕਰਵਾ ਸਕਦੇ ਹੋ ਜੀ। ਜੀ ਬਿਲਕੁਲ। ਅਤੇ ਮੋਚੀਮਾ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸੋ ਸਰੋਤਿਓ, ਜੇ ਤੁਹਾਨੂੰ ਵੀ ਰੀਅਲ estate ਮੌਰਗੇਜ ਦਾ ਕੋਈ ਕੰਮ ਹੋਵੇ ਤਾਂ ਜ਼ੈਂਡਰ ਮੌਰਗੇਜ ਰੀਅਲ estate ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ 5598255555 ਦੇ ਉੱਤੇ। ਬਹੁਤ ਬਹੁਤ ਸ਼ੁਕਰੀਆ ਮੋਚੀਮਾ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਜੀ ਰਾਜ ਭਾਈ, ਤੁਹਾਨੂੰ ਤੇ ਤਮਾਮ ਸਰੋਤਿਆਂ ਨੇ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਵਾਲਾ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।